ਚਮਚਾਗਿਰੀ ਚਮਚਾਗਿਰੀ ਕਰਨ ਵਾਲੇ ਮੇਰੀ ਗੱਲ ਧਿਆਨ ਦੇ ਨਾਲ ਸੁਣਿਓ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਦਿੰਦਾ ਕਿ ਜਦੋਂ ਆਪਾਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਰੱਖਦੇ ਆ ਤੇ ਟੈਂਟ ਹਾਊਸ ਤੋਂ ਜਾ ਕੇ ਭਾਂਡੇ ਲੈ ਕੇ ਆਉਂਦੇ ਆ। ਜਦੋਂ ਫਿਰ ਆਪਣਾ ਪ੍ਰੋਗਰਾਮ ਖਤਮ ਹੋ ਜਾਂਦਾ ਹੈ, ਫਿਰ ਆਪਾਂ ਉਹ ਭਾਂਡੇ ਗਿਣ ਕੇ ਜਾ ਕੇ ਵਾਪਸ ਕਰਕੇ ਆਉਂਦੇ ਆ। ਜੱਗ ਗਿਣ ਕੇ ਜਾ ਕੇ ਦੇ ਕੇ ਆਉਂਦੇ ਆ। ਗਲਾਸ ਗਿਣ ਕੇ ਵਾਪਸ ਕਰਦੇ ਆ। ਪਲੇਟਾਂ ਡਿਸ਼ਾਂ ਪਰਾਤਾਂ ਗਿਣ ਕੇ ਜਾ ਕੇ ਵਾਪਸ ਕਰਕੇ ਆਉਂਦੇ ਆ। ਸਾਰੀਆਂ ਚੀਜ਼ਾਂ ਗਿਣ ਕੇ ਦਿੰਦੇ ਆ। ਪਰ ਉਹ ਇਹ ਗੱਲ ਕਹਿ ਦਿੰਦੇ ਆ ਕਿ ਚਮਚਿਆਂ ਦਾ ਕੀ ਹੈ ਜੀ, 10-20 ਚਮਚੇ ਤਾਂ ਐਂ ਘੱਟ ਜਾਂਦੇ ਹੁੰਦੇ ਆ। ਚਲੋ ਕੋਈ ਗੱਲ ਨਹੀਂ, ਜਿਹੜੇ ਭਾਂਡੇ ਵੱਡੇ ਵੱਡੇ ਆ ਤੁਸੀਂ ਉਹ ਸਾਨੂੰ ਵਾਪਸ ਕਰ ਦਿਓ। ਸੋਹਣੇ ਸੱਜਣੋ, ਕਹਿਣ ਦਾ ਭਾਵ ਇਹ ਹੈ ਕਿ ਕਿਸੇ ਹੱਦ ਤੱਕ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ। ਚਮਚਿਆਂ ਦਾ ਕੋਈ ਮੁੱਲ ਨਹੀਂ, ਚਮਚਿਆਂ ਦੀ ਕਦਰ ਹੈ ਨਹੀਂ। ਚਮਚੇ ਨਾ ਬਣੋ, ਨਾ ਕਿਸੇ ਦਫ਼ਤਰ ਦੇ ਵਿੱਚ, ਨਾ ਕਿਸੇ ਅਫਸਰ ਦੇ, ਨਾ ਕਿਸੇ ਸਿਆਸੀ ਪਾਰਟੀ ਦੇ। ਅਸੀਂ ਜਦੋਂ ਕਿਸੇ ਅਫਸਰ ਨੂੰ ਕਿਸੇ ਦਫ਼ਤਰ ਦੇ ਵਿੱਚ ਮਿਲਣ ਜਾਂਦੇ ਆ, ਸਾਨੂੰ ਉੱਥੇ ਪਹਿਲੇ ਹੀ ਚਮਚੇ ਘੇਰ ਲੈਂਦੇ ਆ, ਸਾਨੂੰ ਰੋਕ ਲੈਂਦੇ ਆ, ਸਾਡੇ ਨਾਲ ਡੀਲ ਮੁੱਕ ਮਕਾ ਕਰਨਾ ਚਾਹੁੰਦੇ ਆ। ਅਗਲੇ ਬੰਦੇ ਤੱਕ ਸਾਨੂੰ ਰਸਾਈ ਹੀ ਨਹੀਂ ਹੋਣ ਦਿੰਦੇ। ਜਾਂ ਕਿਸੇ ਸਿਆਸੀ ਲੀਡਰ ਨੂੰ, ਸਿਆਸੀ ਨੇਤਾ ਨੂੰ ਮਿਲਣ ਜਾਂਦੇ ਆ, ਉੱਥੇ ਵੀ ਸਾਨੂੰ ਚਮਚਿਆਂ ਨੂੰ ਪਹਿਲੇ ਫੇਸ ਕਰਨਾ ਪੈਂਦਾ ਹੈ। ਚਮਚੇ ਸਾਨੂੰ ਅਗਲੇ ਬੰਦੇ ਨੂੰ ਮਿਲਣ ਹੀ ਨਹੀਂ ਦਿੰਦੇ। ਜਦੋਂ ਫਿਰ ਇਹੀ ਚਮਚੇ ਯੂਜ਼ ਹੋ ਜਾਂਦੇ ਆ, ਇਹ ਘਸ ਜਾਂਦੇ ਆ, ਇਹ ਤੋੜ ਮਰੋੜ ਐਂ ਸੱਟ ਦਿੱਤੇ ਜਾਂਦੇ ਆ। ਇਹਨਾਂ ਦੀ ਲੋਕਾਂ ਦੇ ਦਿਲਾਂ ਦੇ ਵਿੱਚੋਂ ਕਦਰ ਖਤਮ ਹੋ ਜਾਂਦੀ ਹੈ। ਇਹਨਾਂ ਦਾ ਨਾਮ ਨਿਸ਼ਾਨ ਹੀ ਇੱਕ ਦਿਨ ਖਤਮ ਹੋ ਜਾਂਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਹ ਛੋਟੀ ਜਿਹੀ ਗੱਲ ਤੁਹਾਡੀ ਅਕਲ ਦੇ ਵਿੱਚ ਪਈ ਹੋਣੀ ਹੈ, ਤੁਹਾਨੂੰ ਸਮਝ ਆਈ ਹੋਣੀ ਹੈ। ਭਰਾਵੋ, ਚਮਚਾਗਿਰੀ ਤੋਂ ਬਚ ਕੇ ਰਿਹਾ ਕਰੋ, ਜਿਉਂਦੇ ਰਹੋ।